ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਸ਼ਵੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ। ਭਾਰਤੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਪੀ ਸਾਥਾ ਸ਼ਿਵਮ ਦੀ ਅਗਵਾਈ ਵਿੱਚ 3 ਮੈਂਬਰੀ ਪੈਨਲ ਨੇ ਇੱਕ ਇਤਿਹਾਸਿਕ ਫੈਸਲਾ ਸੁਣਾਇਆ ਹੈ। ਇਹ ਫੈਸਲਾ 15 ਮੌਤ ਦੀ ਸਜ਼ਾ ਪ੍ਰਾਪਤ ਅਪਰਾਧੀਆਂ ਦੀ ਪਟੀਸ਼ਨ ਤੇ ਸੁਣਾਇਆ ਗਿਆ, ਜਿਨ੍ਹਾਂ ਨੇ ਇਹ ਮੰਗ ਕੀਤੀ ਸੀ ਕਿ ਉਹਨਾਂ ਦੀ ਮਰਸੀ ਪਟੀਸ਼ਨ ਤੇ ਪ੍ਰੈਜ਼ੀਡੈਂਟ ਵੱਲੋਂ ਕਈ ਸਾਲਾਂ ਤੋਂ ਫੈਸਲਾ ਨਹੀਂ ਦਿੱਤਾ ਗਿਆ, ਇਸ ਲਈ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕੀਤਾ ਜਾਵੇ। ਇਸ ਤੋਂ ਇਲਾਵਾ ਮਾਨਸਿਕ ਬਿਮਾਰੀਆਂ ਵਾਲੇ ਕੈਦੀਆਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦਾ ਆਧਾਰ ਬਣਾਇਆ ਗਿਆ। ਜੱਜਾਂ ਦੇ ਪੈਨਲ ਨੇ ਆਪਣੇ 154 ਪੇਜ ਦੇ ਫੈਸਲੇ ਵਿੱਚ ਪਟੀਸ਼ਨਕਰਤਾਵਾਂ ਦੀਆਂ ਦਲੀਲਾਂ ਨੂੰ ਮੰਨਦਿਆਂ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਹੈ। ਫੈਸਲੇ ਵਿੱਚ ਕਿਹਾ ਗਿਆ ਹੈ ਕਿ ਰਹਿਮ ਅਪੀਲ ਦੇ ਨਿਪਟਾਰੇ ਵਿੱਚ ਦੇਰੀ ਹੋਣ ਤੇ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਮਾਨਸਿਕ ਬਿਮਾਰੀਆਂ ਤੋਂ ਪੀੜਤ ਕੈਦੀਆਂ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ। ਵਿਊਅਰਸ, ਭਾਵੇਂ ਇਹਨਾਂ 15 ਪਟੀਸ਼ਨਸ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਸ਼ਾਮਿਲ ਨਹੀਂ ਹਨ, ਕਿਉਂਕਿ ਉਹਨਾਂ ਦੀ ਪਟੀਸ਼ਨ ਨੂੰ ਪਹਿਲਾਂ ਹੀ 2 ਜੱਜਾਂ ਦੇ ਪੈਨਲ ਵੱਲੋਂ ਉੱਪਰ ਕਹੀਆਂ ਗਈਆਂ ਗੱਲਾਂ ਦੇ ਆਧਾਰ ਤੇ ਰਿਜੈਕਟ ਕੀਤਾ ਜਾ ਚੁੱਕਿਆ ਹੈ। ਪਰ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਅੱਜ ਆਏ ਫੈਸਲੇ ਦੇ ਆਧਾਰ ਤੇ ਪ੍ਰੋਫੈਸਰ ਭੁੱਲਰ ਨੂੰ ਜ਼ਰੂਰ ਰਾਹਤ ਮਿਲੇਗੀ, ਭਾਵੇਂ ਕਿ ਇਸ ਲਈ ਕਾਨੂੰਨੀ ਪ੍ਰਕਿਰਿਆ ਕਰਨੀ ਪਵੇ। ਇਸ ਫੈਸਲੇ ਨਾਲ ਸਿੱਖ ਸੰਗਤਾਂ ਵਿੱਚ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਤੇ ਵੱਖ-ਵੱਖ ਸਿੱਖ ਲੀਡਰਾਂ ਅਤੇ ਸੰਸਥਾਵਾਂ ਵੱਲੋਂ ਇਸ ਫੈਸਲੇ ਤੇ ਸਵਾਗਤ ਕੀਤਾ ਗਿਆ ਹੈ। ਵੀਅਰਸ, ਪਰ ਇਸ ਫੈਸਲੇ ਦੀ ਰੋਸ਼ਨੀ ਵਿੱਚ ਅੱਜ ਉਹ ਬਹਾਦਰ ਸਿੰਘਣੀ ਬੀਬੀ ਨਵਨੀਤ ਕੌਰ ਭੁੱਲਰ, ਧਰਮ ਪਤਨੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਕਿੰਨੇ ਖੁਸ਼ ਹੋਣਗੇ, ਜਿਹੜੇ ਪਿਛਲੇ ਲਗਭਗ 20 ਸਾਲਾਂ ਤੋਂ ਨਾ ਸਿਰਫ ਆਪਣੇ ਪਤੀ ਦੀ ਰਿਹਾਈ ਦੇ ਇੰਤਜ਼ਾਰ ਵਿੱਚ ਹਨ, ਬਲਕਿ ਇਸ ਕੇਸ ਨੂੰ ਲੜਨ ਲਈ ਕੈਨੇਡਾ ਤੇ ਭਾਰਤ ਦੇ ਵਿਚਕਾਰ ਲਗਾਤਾਰ ਦੌੜ ਭੱਜ ਕਰ ਰਹੇ ਹਨ। ਅਸੀਂ ਟੀਵੀ 84 ਤੇ ਉਹਨਾਂ ਨਾਲ ਪਹਿਲਾਂ ਵੀ ਗੱਲਬਾਤ ਕੀਤੀ ਸੀ। ਅੱਜ ਫਿਰ ਅਸੀਂ ਸਹੀ ਕਹਿਣਾ ਤੋਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਤੇ ਸਾਨੂੰ ਹੁਣ ਲਾਈਨ ਤੇ ਜੁੜ ਚੁੱਕੇ ਨੇ ਬੀਬੀ ਨਵਨੀਤ ਕੌਰ ਜੀ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭੈਣ ਜੀ, ਸਾਡਾ ਟੀਵੀ 84 ਤੇ ਅਸੀਂ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਭੈਣ ਜੀ, ਅਸੀਂ ਤੁਹਾਡੇ ਕੋਲ ਇਹੀ ਜਾਣਨਾ ਚਾਹਾਂਗੇ, ਜਦੋਂ ਤੁਹਾਨੂੰ ਸੁਪਰੀਮ ਕੋਰਟ ਦੇ ਇਸ ਫੈਸਲੇ ਦੀ ਖਬਰ ਮਿਲੀ, ਤੁਸੀਂ ਕਿਵੇਂ ਮਹਿਸੂਸ ਕੀਤਾ? ਹਾਂਜੀ, ਜਦੋਂ ਇਹ ਖਬਰ ਆਈ ਆ ਤਾਂ ਸਾਨੂੰ ਆਪਾਂ ਨੂੰ ਆਫ ਕੋਰਸ ਖੁਸ਼ੀ ਤਾਂ ਹੋਈ, ਵੀ ਥੋੜੀ ਇਹ ਵੀ ਰਾਹਤ ਲੱਗੀ ਵੀ ਜਿਹੜਾ ਇਹ ਫੈਸਲਾ ਪਹਿਲਾਂ ਸਾਡੇ ਕੇਸ ਵੇਲੇ ਆਉਣਾ ਚਾਹੀਦਾ ਸੀ, ਵੀ ਇਹ ਫੈਸਲਾ ਹੋਣਾ ਆ ਜੀ। ਉਦੋਂ ਕਿ ਜਦੋਂ ਸਾਡੇ ਕੇਸ ਵੇਲੇ ਉਹਨਾਂ ਨੇ ਡਿਸਮਿਸ ਕਰ ਦਿੱਤਾ ਸੀ ਤੇ ਉਹਨਾਂ ਨੇ ਬੇਸ ਨੂੰ ਮੰਨਣੋਂ ਡਿਲੇ ਨੂੰ ਨਹੀਂ ਮੰਨਿਆ, ਡਿਲੇ ਨੂੰ ਜਾਂ ਮੈਂਟਲ ਇਲਨੈਸ ਨੂੰ ਕੁਝ ਵੀ ਨਹੀਂ ਮੰਨਿਆ ਸੀ ਉਹਨਾਂ ਨੇ। ਪਰ ਹੁਣ ਥੋੜੀ ਜਿਹੀ ਹੋਪ ਹੋਈ ਆ ਕਿ ਬਾਕੀ ਜਿਹੜੇ 15 ਬੰਦਿਆਂ ਨੂੰ ਆਲਰੇਡੀ ਉਹਨਾਂ ਨੇ ਕਮਿਊਟ ਕਰ ਦਿੱਤਾ, ਇਹ ਵੀ ਬਹੁਤ ਖੁਸ਼ੀ ਦੀ ਗੱਲ ਆ ਵੀ ਚਲੋ ਕਿਸੇ ਦਾ ਭਲਾ ਹੋਇਆ, ਜਾਂ ਜਿਹੜੇ ਹੋਰ ਲੋਕ ਸਾਡੇ ਵਾਂਗੂ ਬੈਠੇ ਵੇਟ ਕਰਦੇ ਸੀ ਹਨਾ ਜੀ, ਉਹਨਾਂ ਨੂੰ ਵੀ ਉਹਨਾਂ ਦੀ ਵੀ ਸੁਣਵਾਈ ਹੋਈ। ਜੀ ਜੀ, ਤੇ ਸਹੀ ਕਦਮ ਸੁਪਰੀਮ ਕੋਰਟ ਨੇ ਲਿਆ ਵੀ ਹਿਊਮੈਨਿਟੀ ਗਰਾਊਂਡ ਤੇ। ਜੀ ਜੀ, ਬਹੁਤ ਵਧੀਆ ਉਹਨਾਂ ਨੇ ਫੈਸਲਾ ਦਿੱਤਾ। ਬਿਲਕੁਲ ਭੈਣ ਜੀ, ਬਿਲਕੁਲ ਲਾਗੂ ਹੋਵੇ ਤਾਂ ਉਹ ਤੋਂ ਵੀ ਵਧੀਆ ਹੋਏਗਾ ਨਾ। ਹਾਂਜੀ ਜੀ। ਤੇ ਭੈਣ ਜੀ, ਇਹ ਵੀ ਦੱਸੋ ਕਿ ਤੁਹਾਨੂੰ ਲੱਗਦਾ ਹੈ ਕਿ ਇੰਨੇ ਲੰਮੇ ਇੰਤਜ਼ਾਰ ਤੋਂ ਬਾਅਦ ਪ੍ਰੋਫੈਸਰ ਸਾਹਿਬ ਦੇ ਕੇਸ ਵਿੱਚ ਇਨਸਾਫ ਮਿਲੇਗਾ? ਹਾਂਜੀ, ਹੁਣ ਦੇਖੋ ਅੱਗੇ ਕਿਵੇਂ ਕਰਦੇ ਆ। ਜੇ ਇਸ ਬੇਸ ਤੇ ਹੁਣ ਨਵੀਂ ਗਾਈਡਲਾਈਨਸ ਦੇ ਨੂੰ ਦੇਖ ਕੇ ਤਾਂ ਲੱਗਦਾ ਵੀ ਆਪਾਂ ਉਸ ਗਾਈਡਲਾਈਨ ਤੇ ਆਪਾਂ ਜਾ ਸਕਦੇ ਹਾਂ ਕੋਰਟ 'ਚ ਫੇਰ ਜੀ। ਪਰ ਹਜੇ ਚੰਗੀ ਤਰ੍ਹਾਂ ਸੋਚ ਸਮਝ ਕੇ ਹਨਾ ਦੇਖਦੇ ਆ ਕਿਵੇਂ ਕਰਦੇ ਆ ਤਾਂ ਕਿ ਆਪਾਂ ਨੂੰ ਉਸ ਚੀਜ਼ ਦਾ ਫਾਇਦਾ ਹੋਵੇ, ਆਪਾਂ ਨੂੰ ਉੱਥੋਂ ਇਨਸਾਫ ਮਿਲੇ। ਹਾਂਜੀ ਜੀ। ਤੇ ਭੈਣ ਜੀ, ਇਹ ਵੀ ਦੱਸੋ, ਜਿਸ ਤਰ੍ਹਾਂ ਅਜੇ ਪ੍ਰੋਫੈਸਰ ਭੁੱਲਰ ਜੀ ਦੇ ਕੇਸ ਦਾ ਸਪਸ਼ਟ ਫੈਸਲਾ ਹੋਣਾ ਹੈ, ਪਰ ਪਹਿਲਾਂ ਹੀ ਇਸ ਦਾ ਸਿਆਸੀ ਫਾਇਦਾ ਲੈਣ ਲਈ ਬਿਆਨਬਾਜ਼ੀਆਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਬਿਆਨਬਾਜ਼ੀ ਕੋਈ ਖਾਸ ਮੈਂ ਤਾਂ ਏਦਾਂ ਸੁਣੀ ਨਹੀਂ। ਮੈਂ ਸਗੋਂ ਇਹ ਜ਼ਰੂਰ ਹੈਗਾ ਵੀ ਸਾਰੇ ਆਪਣਾ ਸਿੱਖ ਕੌਮ ਨੂੰ ਇਸ ਗੱਲ ਤੇ ਥੋੜੇ ਖੁਸ਼ੀ ਮਹਿਸੂਸ ਹੋਈ ਆ ਵੀ ਥੋੜਾ ਚੰਗਾ ਕਦਮ ਸਾਡੇ ਵਾਸਤੇ ਉਹਨਾਂ ਚੁੱਕਿਆ ਸੁਪਰੀਮ ਕੋਰਟ ਨੇ। ਸਾਰਿਆਂ ਵਾਸਤੇ ਹੀ ਉਹਨਾਂ ਨੇ ਕਾਨੂੰਨ ਬਣਾਇਆ, ਡਿਲੇ ਨੂੰ ਉਹਨਾਂ ਨੇ ਕਾਊਂਟ ਕੀਤਾ ਜੀ, ਕਿੰਨੀ ਟੌਰਚਰ ਹੈ ਡਿਲੇ ਉਸ ਬੰਦੇ ਲਈ ਵੀ, ਫੈਮਿਲੀ ਲਈ ਵੀ। ਤੇ ਬਾਕੀ ਆਪਾਂ ਨੂੰ ਬਿਆਨਬਾਜ਼ੀ 'ਚ ਨਹੀਂ ਪੈਣਾ ਚਾਹੀਦਾ, ਸਗੋਂ ਜੇ ਹੁਣ ਕੋਰਟ ਨੇ ਪਹਿਲਾਂ ਜੇ ਉਹ ਗਲਤੀ ਹੋਈ ਆ, ਜੇ ਉਸ ਤੋਂ ਬਾਅਦ ਹੁਣ ਉਹਨਾਂ ਨੇ ਚੰਗਾ ਕਦਮ ਚੁੱਕਿਆ ਤਾਂ ਆਪਾਂ ਨੂੰ ਬਿਆਨਬਾਜ਼ੀ ਤੋਂ ਗੁਰੇਜ਼ ਕਰਕੇ ਸਗੋਂ ਆਪਾਂ ਨੂੰ ਇਹਦੇ ਲਈ ਅਜੇ ਹੋਰ ਲੜਾਈ ਲੜਨੀ ਪੈਣੀ ਆ।
ਜੀ ਤੇ ਭੈਣ ਜੀ ਬਿਆਨਬਾਜ਼ੀ ਤੁਸੀਂ ਇਹੀ ਕਹਿਣਾ ਚਾਹੁੰਦੇ ਜਿਸ ਤਰ੍ਹਾਂ ਬਾਦਲ ਸਰਕਾਰ ਸੀਗੀ ਪਹਿਲਾਂ ਜੋ ਪ੍ਰੋਫੈਸਰ ਭੁੱਲਰ ਨੇ ਆਪਣੀ ਰਾਹਤ ਦੇ ਲਈ ਕਿਹਾ ਸੀ ਕਿ ਸਾਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਵੇ, ਪਰ ਉਸ ਵੇਲੇ ਤਾਂ ਉਹਨਾਂ ਨੇ ਕਿਹਾ ਸੀ ਕਿ ਨਹੀਂ, ਇਹ ਬਹੁਤ ਵੱਡਾ ਖੰਖਾਰੂ ਲਾਈਕ ਟੈਰਰਿਸਟ ਹੈ, ਇਸ ਨੂੰ ਪੰਜਾਬ ਦੇ ਵਿੱਚ ਖਤਰਾ ਹੈ, ਸਾਨੂੰ ਪੰਜਾਬੀਆਂ ਨੂੰ ਇਸ ਤੋਂ ਖਤਰਾ ਹੈ। ਤੇ ਹੁਣ ਜਦੋਂ ਪ੍ਰੋਫੈਸਰ ਭੁੱਲਰ ਦਾ ਆਹ ਕੇਸ ਜਿਹੜਾ ਸਾਹਮਣੇ ਆ ਰਿਹਾ, ਸ਼ਾਇਦ ਇਸ ਨਾਲ ਪ੍ਰੋਫੈਸਰ ਭੁੱਲਰ ਨੂੰ ਰਾਹਤ ਮਿਲ ਜਾਏਗੀ, ਪਰ ਹੁਣ ਬਾਦਲ ਸਰਕਾਰ ਕਹਿ ਰਹੀ ਕਿ ਅਸੀਂ ਸਭ ਕੁਝ ਕਰਵਾਇਆ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਗਵਰਨਮੈਂਟ ਤਾਂ ਜੋ ਵੀ ਆ ਪੰਜਾਬ 'ਚ ਸਰਕਾਰ ਹਨਾ, ਪੰਜਾਬ ਗਵਰਨਮੈਂਟ ਦਾ ਵੀ ਹੱਥ ਤਾਂ ਹੋਣਾ ਹੀ ਆ, ਮਤਲਬ ਇਹਦੇ ਵਿੱਚ ਚਲੋ ਸਰਕਾਰ ਦੀ ਵੀ, ਸੈਂਟਰ ਨੇ ਸਟੇਟ ਸਰਕਾਰ ਨੂੰ ਪੁੱਛਣਾ ਵੀ ਆ। ਪਰ ਮੈਂ ਨਹੀਂ ਕਹਿੰਦੀ ਵੀ ਆਪਾਂ ਕਿਸੇ ਬਿਆਨਬਾਜ਼ੀ 'ਚ ਪਈਏ। ਫਿਰ ਉਹੀ ਗੱਲ ਆ ਵੀ ਚਲੋ ਜਿਵੇਂ ਵੀ ਹੈ, ਜੇ ਉਹ ਉਹਨਾਂ ਦੇ ਰਾਜ 'ਚ ਹੋ ਰਿਹਾ ਜਾਂ ਉਹ ਅੱਗੇ ਲੱਗ ਰਹੇ ਆ ਜਾਂ ਉਹ ਕੁਝ ਕਰ ਰਹੇ ਆ ਇਹਦੇ 'ਚ, ਜਿੱਥੇ ਬਾਕੀ ਆਪਾਂ ਸਾਰੇ ਲੱਗੇ ਹੋਏ ਆ, ਸਾਨੂੰ ਤਾਂ ਐਂ ਆ ਵੀ ਸਾਰੇ ਹੀ ਲੱਗਣ ਤੇ ਆਪਣਾ ਇਹ ਕੰਮ ਠੀਕ ਹੋਵੇ ਹਨਾ ਜੀ ਜੀ, ਤੇ ਬਾਕੀਆਂ ਨੂੰ ਹੋਰਾਂ ਲਈ ਵੀ ਅੱਗੇ ਵਾਸਤੇ ਚੰਗਾ ਰਸਤਾ, ਕੋਈ ਗਾਈਡਲਾਈਨ ਚੰਗੀ ਬਣੇ, ਹੋਰ ਨਾ ਲੋਕੀ ਖੱਜਲ ਖਰਾਬ ਹੋਣ। ਜੀ ਬਿਲਕੁਲ। ਤੇ ਭੈਣ ਜੀ ਇਹ ਵੀ ਦੱਸੋ, ਜਿਸ ਤਰ੍ਹਾਂ ਤੁਸੀਂ ਬਹੁਤ ਸਿੱਧਕ ਤੇ ਸਬਰ ਦੀ ਮਿਸਾਲ ਪੈਦਾ ਕੀਤੀ ਹੈ ਸਪੈਸ਼ਲੀ ਸਿੱਖ ਬੀਬੀਆਂ ਲਈ, ਇੰਨੀਆਂ ਔਕੜਾਂ ਨਾਲ ਜੂਝਣ ਦੀ ਹਿੰਮਤ ਤੇ ਸ਼ਕਤੀ ਤੁਸੀਂ ਕਿਵੇਂ ਹਾਸਿਲ ਕੀਤੀ, ਇਸ ਬਾਰੇ ਜਾਣਕਾਰੀ ਦਿਓ। ਹਿੰਮਤ ਤਾਂ ਬੜੀ ਮੁਸ਼ਕਲ ਹੁੰਦਾ, ਪਰਮਾਤਮਾ ਤੇ ਉੱਤੇ ਛੱਡ ਕੇ ਹੀ ਹੁੰਦਾ ਹੈ ਨਾ, ਆਪਾਂ ਤਾਂ ਕੁਝ ਵੀ ਨਹੀਂ ਕਰ ਸਕਦੇ। ਪਰ ਉਹ ਜਿਸ ਤਰ੍ਹਾਂ ਪਰਮਾਤਮਾ ਨੇ ਕਰੋੜਾਂ ਸੀ ਉਹ ਕਰਾਈ ਗਿਆ, ਹੋਈ ਗਿਆ। ਤੇ ਅੱਜ ਆਪਾਂ ਨੂੰ ਇਸ ਦਿਨ ਨੂੰ ਆਪਾਂ ਉਡੀਕਦੇ ਸੀ ਵੀ ਏਦਾਂ ਦੀ ਫੈਸਲਾ, ਕੋਈ ਚੰਗਾ ਕਾਨੂੰਨ ਬਣੇ ਜਿੱਥੇ ਤੇ ਸਾਨੂੰ ਉਹਨਾਂ ਦੇ ਸਿਸਟਮ ਚੋਂ ਇਨਸਾਫ ਮਿਲੇ। ਜੀ ਜੀ ਤੇ ਭੈਣ ਜੀ ਤੁਸੀਂ ਦਿਲ ਹੌਲਾ ਨਾ ਕਰੋ, ਸਾਰੀ ਸਿੱਖ ਕੌਮ ਤੁਹਾਡੇ ਨਾਲ ਹੈ, ਰੱਬ ਦੇ ਘਰ ਵੀ ਦੇਰ ਹੈ ਪਰ ਅੰਧੇਰ ਨਹੀਂ ਹੈ। ਤੇ ਜਿਸ ਤਰ੍ਹਾਂ ਤੁਸੀਂ ਇੰਨਾ ਆਪਣਾ ਸਿੱਧਕ ਦਾ ਤੁਸੀਂ ਮਿਸਾਲ ਦਿੱਤੀ ਹੈ ਸਾਰੀ ਸਿੱਖ ਬੀਬੀਆਂ ਲਈ, ਇਹ ਇੱਕ ਆਪਣੇ ਵਿੱਚ ਹੀ ਬਹੁਤ ਵੱਡੀ ਮਿਸਾਲ ਹੈ ਭੈਣ ਜੀ। ਜਿਸ ਤਰ੍ਹਾਂ ਕਿਉਂਕਿ ਅਸੀਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸੈਕਟਰੀ ਨਾਲ ਗੱਲਬਾਤ ਕਰ ਚੁੱਕੇ ਹਾਂ ਕੁਝ ਦਿਨ ਪਹਿਲਾਂ, ਉਹਨਾਂ ਨੇ ਕਿਹਾ ਸੀ ਕਿ ਕਿਸ ਤਰ੍ਹਾਂ ਸਿੱਖ ਬੀਬੀਆਂ ਦੀ ਮਦਦ ਕਰ ਰਹੇ ਨੇ ਜਿਨ੍ਹਾਂ ਦੇ ਹਸਬੈਂਡਸ ਜੇਲ੍ਹ ਦੇ ਵਿੱਚ ਨੇ ਜਾਂ ਫਿਰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਨੇ, ਜਿਹੜੀਆਂ ਹੋਰ ਵੀ ਤੁਹਾਡੇ ਵਾਂਗੂ ਬਹੁਤ ਸਾਰੀਆਂ ਬੀਬੀਆਂ ਨੇ ਜਿਹੜੇ ਇਹੀ ਦਰਦ ਵਿੱਚੋਂ ਨਿਕਲ ਰਹੀਆਂ ਨੇ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਬੀਬੀਆਂ ਲਈ, ਕੀ ਕਰਨ ਉਹ? ਉਹਨਾਂ ਨੂੰ ਇਹਨਾਂ ਪਰਿਵਾਰਾਂ ਦੀ ਉਹਨਾਂ ਨੂੰ ਹੈਲਪ ਕਰਨੀ ਚਾਹੀਦੀ ਹੈ ਜੀ। ਕਿਸ ਤਰ੍ਹਾਂ ਦੀ ਹੈਲਪ ਕਰਨੀ ਚਾਹੀਦੀ ਹੈ? ਜਿਨ੍ਹਾਂ ਨੂੰ ਉਹਨਾਂ ਨੂੰ ਜ਼ਰੂਰ ਉਹਨਾਂ ਦੀ ਸਾਰ ਲੈਣੀ ਚਾਹੀਦੀ ਹੈ। ਜੇ ਉਹਨਾਂ ਨੂੰ ਕੋਈ ਲੀਗਲ ਮਦਦ ਚਾਹੀਦੀ ਹੈ ਜਾਂ ਉਹਨਾਂ ਦੇ ਬੱਚਿਆਂ ਨੂੰ ਜਿੱਦਾਂ ਦੀ ਵੀ ਜੋ ਮਦਦ ਚਾਹੀਦੀ ਉਹਨਾਂ ਨੂੰ ਕਰਨੀ ਚਾਹੀਦੀ ਹੈ। ਜੀ ਬਿਲਕੁਲ, ਕਿਉਂਕਿ ਉਹ ਸਿਰਫ ਇਹੀ ਕਹਿੰਦੇ ਨੇ ਕਿ ਸਾਡੀ ਮਦਦ ਸਿਰਫ ਪਰਿਵਾਰ ਤੱਕ ਤਾਂ ਹੈਗੀ ਆ, ਪਰ ਜਿਹੜੇ ਬੰਦੇ ਜੇਲ੍ਹਾਂ ਦੇ ਵਿੱਚ ਅੰਦਰ ਨੇ ਅਸੀਂ ਉਹਨਾਂ ਦੀ ਜੇਲ੍ਹਾਂ ਦੀ ਫੀਸ ਪੇ ਕਰਦੇ ਹਾਂ, ਅਸੀਂ ਵਕੀਲਾਂ ਦੀ ਫੀਸ ਪੇ ਕਰਦੇ ਹਾਂ, ਪਰ ਉਹ ਪਰਿਵਾਰਾਂ ਲਈ ਤਾਂ ਕੁਝ ਨਹੀਂ ਕਰ ਰਹੇ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਹਾਂਜੀ, ਉਹਨਾਂ ਨੂੰ ਉਹੀ ਤਾਂ ਮੈਂ ਕਹਿ ਰਹੀ ਹਾਂ, ਉਹਨਾਂ ਨੂੰ ਪਰਿਵਾਰਾਂ ਦੀ ਉਹਨਾਂ ਦੀ ਸਾਰ ਲੈਣੀ ਚਾਹੀਦੀ, ਲਿਸਟ ਬਣਾ ਕੇ ਉਹਨਾਂ ਦੇ ਕੇਸ ਦੇਖਣੇ ਚਾਹੀਦੇ, ਉਹਨਾਂ ਨੂੰ ਲੀਗਲ ਏਡ ਪ੍ਰੋਵਾਈਡ ਕਰਨੀ ਚਾਹੀਦੀ ਹੈ। ਜੀ ਬਿਲਕੁਲ ਜੀ, ਬਿਲਕੁਲ ਭੈਣ ਜੀ। ਤੇ ਭੈਣ ਜੀ ਹੋਰ ਤੁਸੀਂ ਇਸ ਕੇਸ ਸੰਬੰਧੀ ਜਾਂ ਹੋਰ ਸਿੱਖ ਸੰਗਤਾਂ ਦੇ ਨਾਮ, ਸਪੈਸ਼ਲੀ ਸਿੱਖ ਬੀਬੀਆਂ ਦਾ ਨਾਮ ਕੋਈ TV 84 ਦੇ ਮਾਧਿਅਮ ਰਾਹੀਂ ਕੋਈ ਸੁਨੇਹਾ ਦੇਣਾ ਚਾਹੋਗੇ? ਮੇਰੀ ਭੈਣ ਜੀ ਸਾਰੀ ਸੰਗਤ ਨੂੰ, ਸਾਰੀ ਕੌਮ ਨੂੰ, ਸਾਰਿਆਂ ਨੂੰ ਇਹੀ ਬੇਨਤੀ ਆ, ਮੈਂ ਸਾਰੇ ਗੁਰਦੁਆਰਿਆਂ ਦੀਆਂ ਕਮੇਟੀਆਂ ਸਾਰੀਆਂ ਜਿੰਨੀਆਂ ਹੋਰ ਵੀ ਆਪਣੇ ਨਾਲ ਨੌਨ ਆਰਗੇਨਾਈਜੇਸ਼ਨ ਆ, ਕੋਈ ਸੁਸਾਇਟੀਆਂ ਜਾਂ ਹਿਊਮਨ ਰਾਈਟ ਵਾਲੇ ਵੀ, ਸਾਰਿਆਂ ਨੇ ਆਪਾਂ ਨੂੰ ਇੰਨਾ ਸਹਿਯੋਗ ਦਿੱਤਾ ਤੇ ਆਪਾਂ ਵੀ ਸਾਰੇ ਹਜੇ ਵੀ ਅਰਦਾਸ ਵੀ ਆਪਾਂ ਜਾਰੀ ਰੱਖੀਏ ਤੇ ਆਪਾਂ ਕੋਸ਼ਿਸ਼ਾਂ ਵੀ ਹਜੇ ਜਾਰੀ ਰੱਖੀਏ ਇੱਕ ਹੋ ਕੇ, ਤਾਂ ਕਿ ਆਪਾਂ ਉੱਥੋਂ ਇਨਸਾਫ ਲੈ ਸਕੀਏ। ਜੀ ਬਿਲਕੁਲ ਭੈਣ ਜੀ, ਸਾਡਾ ਵੀ ਬਿਆਨਬਾਜ਼ੀ ਬੰਦ ਕਰਕੇ ਤੇ ਆਪਣੇ ਉਹਨਾਂ ਨਾਲ ਗੱਲਬਾਤ ਰਾਹੀਂ ਜਾਂ ਜਿੱਦਾਂ ਵੀ ਕਿਵੇਂ ਹੁੰਦਾ ਇਹ ਮਸਲੇ ਹੱਲ ਹੋਣੇ ਚਾਹੀਦੇ ਆ। ਜੀ ਬਿਲਕੁਲ ਭੈਣ ਜੀ, ਅਸੀਂ ਵੀ ਇਹੀ ਅਰਦਾਸ ਕਰਦੇ ਕਿ ਪ੍ਰੋਫੈਸਰ ਭੁੱਲਰ ਨੂੰ ਕਿਸੇ ਤਰ੍ਹਾਂ ਦੇ ਕੇਸ ਦੇ ਵਿੱਚ ਉਹਨੂੰ ਰਾਹਤ ਮਿਲੇ ਤੇ TV 84 ਦਾ ਵੀ ਉਪਰਾਲਾ ਇਹੀ ਰਹਿੰਦਾ ਕਿ ਤੁਹਾਡੇ ਪਰਿਵਾਰ ਨੂੰ ਅਸੀਂ ਲੈ ਕੇ ਆਏ ਹਾਂ, ਬਾਕੀ ਸਿੱਖ ਸੰਗਤ ਦੇ ਪਰਿਵਾਰ ਨੂੰ ਵੀ ਲੈ ਕੇ ਪਤਾ ਲੱਗੇ ਕਿ ਪਰਿਵਾਰ ਦੇ ਵਿੱਚ ਕੀ ਹੋ ਰਿਹਾ ਹੈ ਤੇ ਬੀਬੀਆਂ ਦਾ ਬਾਅਦ ਚੋਂ ਕਿਸ ਤਰ੍ਹਾਂ ਹੋ ਰਿਹਾ, ਨੁਕਸਾਨ ਕਿਸ ਤਰ੍ਹਾਂ ਹੋ ਰਿਹਾ, ਫਾਇਦਾ ਕਿਸ ਤਰ੍ਹਾਂ ਹੋ ਰਿਹਾ। ਠੀਕ ਹੈ ਭੈਣ ਜੀ। ਤੇ ਭੈਣ ਜੀ ਜਿਸ ਤਰ੍ਹਾਂ ਤੁਸੀਂ ਭੈਣ ਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸੀ ਪਹਿਲਾਂ ਕਿ ਪ੍ਰੋਫੈਸਰ ਭੁੱਲਰ ਜੀ ਦੀ ਹੁਣ ਉਹਨਾਂ ਦੀ ਤਬੀਅਤ ਕਿਸ ਤਰ੍ਹਾਂ ਦੀ ਹੈ, ਇਸ ਬਾਰੇ ਵੀ ਜਾਣਕਾਰੀ ਦਿਓ। ਭੈਣ ਜੀ ਮੈਂ 3-4 ਮਹੀਨੇ ਤੋਂ ਜਾ ਨਹੀਂ ਸਕੀ, ਹੁਣ ਮੇਰੀ ਆਪਣੀ ਤਬੀਅਤ ਠੀਕ ਨਹੀਂ ਸੀ ਸਿਹਤ, ਉਸ ਕਰਕੇ ਮੈਂ ਗਈ ਨਹੀਂ ਅਜੇ। ਜੀ ਕੋਈ ਗੱਲ ਨਹੀਂ ਭੈਣ ਜੀ। ਭੈਣ ਜੀ ਹੁਣ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ, ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਸਾਰੇ ਸਵਾਲਾਂ ਦੇ ਜਵਾਬ ਆਪਣੀ ਤਬੀਅਤ ਖਰਾਬ ਹੋਣ ਦੇ ਬਾਵਜੂਦ ਵੀ ਦਿੱਤੇ। ਤੁਹਾਡਾ ਵੀ ਧੰਨਵਾਦ ਭੈਣ ਜੀ, ਤੁਹਾਡਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵਿਊਅਰਸ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਕੀਪ ਵਾਚਿੰਗ ਨਿਊਜ਼ TV 84 ਦੇ ਨਾਲ। we'll be right back after a short break.